ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਸ਼ਹੀਦ ਭਾਈ ਊਧਮ ਸਿੰਘ ਦਾ ਸ਼ਹਾਦਤ ਦਾ ਦਿਨ ਹੈ, ਸੋ ਉਹਨਾਂ ਨੂੰ ਐਜ਼ ਅ ਟ੍ਰਿਬਿਊਟ ਦੇ ਤੌਰ 'ਤੇ ਅੱਜ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ। ਉਹਨਾਂ ਦੀ ਸ਼ਹਾਦਤ ਬਾਰੇ ਅੱਜ ਅਸੀਂ ਗੱਲ ਕਰਾਂਗੇ ਅਤੇ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ 'ਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ, ਇੱਕ ਜੁਡੀਸ਼ੀਅਲ ਆਸਪੈਕਟ ਦੇ ਉੱਤੇ, ਅਤੇ ਨਾਲ ਹੀ ਕਿਵੇਂ ਸਰਕਾਰਾਂ ਵੱਲੋਂ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹ ਜਿਹੜੇ ਸਿਸਟਮ ਦੇ ਖਿਲਾਫ ਲੋਕ ਲੜਦੇ ਨੇ, ਜ਼ੁਲਮ ਦੇ ਖਿਲਾਫ ਲੋਕ ਲੜਦੇ ਨੇ, ਉਹ ਉਹਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਭੰਡਦੀਆਂ ਨੇ। ਪਰ ਕਿਵੇਂ ਸ਼ਹੀਦ ਊਧਮ ਸਿੰਘ ਹੋਣ, ਭਾਵੇਂ ਉਹਨਾਂ ਦੀ ਲਾਈਨ ਦੇ ਵਿੱਚ ਭਗਤ ਸਿੰਘ ਹੋਰੀ, ਕਰਤਾਰ ਸਿੰਘ ਸਰਾਭੇ ਹੋਰੀ, ਬਾਕੀ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਨੂੰ ਮੌਕੇ ਦੀ ਹਕੂਮਤ ਵੱਲੋਂ ਅੱਤਵਾਦੀ ਗਰਦਾਨਿਆ ਗਿਆ, ਪਰ ਅੱਜ ਉਹ ਸ਼ਹੀਦ ਮੰਨੇ ਜਾਂਦੇ ਨੇ, ਸ਼ਹੀਦ ਲਿਖਿਆ ਜਾਂਦਾ। ਸੋ ਇਸੇ ਨੂੰ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਅੱਜ ਦੇ ਸੰਦਰਭ ਦੇ ਵਿੱਚ ਖਾਸ ਤੌਰ 'ਤੇ 1984 ਤੋਂ ਬਾਅਦਲੇ ਸਿੱਖ ਸੰਘਰਸ਼ ਦੇ ਦੌਰਾਨ ਦੇਖਦੇ ਹਾਂ ਤਾਂ ਉਹ ਕਿਵੇਂ ਰਿਲੇਟ ਕਰਦਾ, ਇਸ ਬਾਰੇ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹਦੇ ਵਿੱਚ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਔਰ ਜਿੰਨੇ ਵੀ ਸਰੋਤੇ ਨੇ ਜਾਂ ਦਰਸ਼ਕ ਨੇ ਵੱਖਰੇ ਵੱਖਰੇ ਮਾਧਿਅਮਾਂ ਰਾਹੀਂ ਜੁੜੇ ਨੇ TV84 ਦੇ ਨਾਲ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਬਾਰੇ ਹੀ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ, ਕਿਉਂਕਿ ਅਸੀਂ ਜਦੋਂ ਸ਼ਹੀਦਾਂ ਦਾ ਦੌਰ ਦੇਖਦੇ ਹਾਂ ਤਾਂ ਇੱਕ ਚਮਕਦਾ ਸਿਤਾਰਾ ਹੈਗਾ ਸ਼ਹੀਦ ਊਧਮ ਸਿੰਘ। ਉਹਨਾਂ ਦਾ ਨਾਮ ਸ਼ਹੀਦਾਂ ਦੀ ਲਿਸਟ ਦੇ ਵਿੱਚ ਜੁੜਿਆ ਹੋਇਆ ਅਤੇ ਅਸੀਂ ਸਾਡੇ ਲਈ ਉਹ ਇੱਕ ਪ੍ਰੇਰਨਾ ਸਰੋਤ ਹੈਗੇ ਆ। ਸੋ ਉਹਨਾਂ ਦੀ ਸ਼ਹਾਦਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਰਤਾਨੀਆ ਰਾਜ ਦੇ ਖਿਲਾਫ ਉਸ ਸਮੇਂ ਜ਼ੁਲਮ ਦੇ ਖਿਲਾਫ ਸੀ, ਅਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਕੀ ਅਸੀਂ ਉਹਨੂੰ ਬਰਤਾਨੀਆ ਰਾਜ ਦੇ ਖਿਲਾਫ ਦੇਖਾਂਗੇ ਜਾਂ ਜ਼ੁਲਮ ਦੇ ਖਿਲਾਫ ਦੇਖਾਂਗੇ? ਅੱਜ ਦੇ ਸੰਦਰਭ ਦੇ ਵਿੱਚ ਵੀ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਇਸ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਬੜੀ ਇੱਕ ਜਨੈਰਿਕ ਜੀ ਪਰਿਭਾਸ਼ਾ, ਮੁੱਢਲੀ ਪਰਿਭਾਸ਼ਾ ਜਿਹੜੀ ਸ਼ਹੀਦ ਦੀ ਉਹ ਇਹੀ ਹੋ ਜਾਂਦੀ ਆ ਵੀ ਜਿਹੜਾ ਸ਼ਾਦੀ ਭਰਦਾ, ਜਿਹੜੀ ਆਪਣੀ ਗਵਾਹੀ ਦਿੰਦਾ ਕਿਸੇ ਕੌਜ਼ ਦੇ ਲਈ ਜੀ, ਆਪਣੀ ਜਾਨ ਦੀ ਗਵਾਹੀ ਦੇ ਕੇ। ਤੋ ਜਿੰਨੇ ਵੀ ਸ਼ਹੀਦ ਨੇ, ਸ਼ਹੀਦ ਊਧਮ ਸਿੰਘ ਨੇ ਜਾਂ ਉਸ ਆਜ਼ਾਦੀ ਦੇ ਜਿਹੜੇ ਪਰਵਾਨੇ ਸਨ, ਜਿਨ੍ਹਾਂ ਨੇ ਇੱਕ ਬਹੁਤ ਪਿਆਰਾ ਸੁਪਨਾ ਉਲੀਕਿਆ ਸੀ, ਸਿਰਜਿਆ ਸੀ ਆਪਣੇ ਮਨਾਂ ਦੇ ਵਿੱਚ, ਆਪਣੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਦਾਅ ਦੇ ਉੱਤੇ ਲਾ ਦਿੱਤੀਆਂ। ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਮੈਂ ਕਈ ਵਾਰੀ ਸੋਚਦਾ ਕਿ ਥੋੜੀ ਜਿਹੀ ਵੱਖਰੀ ਸ਼ਹਾਦਤ ਹੈਗੀ ਆ, ਇਸ ਤਰੀਕੇ ਦੇ ਨਾਲ ਕਿ ਸ਼ਹੀਦ ਊਧਮ ਸਿੰਘ ਜਿਹੜੇ 1899 ਦੇ ਵਿੱਚ ਜਨਮ ਲੈਂਦੇ ਨੇ। 1899 ਵੀ ਕੀ ਅਸੀਂ ਕਹਿਣਾ, 26 ਦਸੰਬਰ ਨੂੰ ਉਹ ਪੈਦਾ ਹੁੰਦੇ ਨੇ ਤੇ 26 ਦਸੰਬਰ 1900 ਸ਼ੁਰੂ ਹੋ ਜਾਂਦਾ ਜੀ। ਤੇ ਪਹਿਲਾ ਜਿਹੜਾ ਉਹਨਾਂ ਦਾ ਮੁੱਢਲਾ ਜੀਵਨ ਸੀ ਉਹ ਵੀ ਇੱਕ ਤਰੀਕੇ ਦੇ ਨਾਲ ਸਾਰਾ ਇੱਕ ਯਤੀਮਖਾਨੇ ਦੇ ਵਿੱਚ ਗੁਜ਼ਰਦਾ। ਉਹ ਤੋਂ ਬਾਅਦ ਆਪਣੀ ਮੁੱਢਲੀ ਸਿੱਖਿਆ ਜਿਹੜੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਉਸ ਜਿਹੜੇ ਯਤੀਮਖਾਨੇ ਚੋਂ ਬਾਹਰ ਨਿਕਲਦੇ ਨੇ। ਹੁਣ 18 ਸਾਲ ਦੀ ਉਮਰ ਦੇ ਵਿੱਚ ਉਹ 17-18 ਸਾਲ ਦੀ ਉਮਰ ਦੇ ਵਿੱਚ ਹੁਣੇ ਜਦੋਂ ਉਹ ਬਾਹਰ ਨਿਕਲਦੇ ਨੇ, ਉਹ ਤੋਂ ਬਾਅਦ ਰਾਈਟ ਵੇ 1919 ਦਾ ਜਿਹੜਾ ਸਾਕਾ, ਜਲਿਆਂਵਾਲੇ ਬਾਗ ਦਾ ਸਾਕਾ ਵਾਪਰ ਜਾਂਦਾ। ਤੇ ਜੇ ਅਸੀਂ ਇਹ ਲੈ ਕੇ ਚੱਲਦੇ ਹਾਂ ਤੇ ਸਿਰਫ 19 ਸਾਲ ਦੀ ਉਮਰ ਸੀ ਸ਼ਹੀਦ ਊਧਮ ਸਿੰਘ ਦੀ। ਔਰ ਵੈਸੇ ਤੁਸੀਂ ਜਿਹੜਾ ਭਾਈ ਊਧਮ ਸਿੰਘ ਕਿਹਾ ਉਹ ਕੋਈ ਅਤਕਥਨੀ ਨਹੀਂ ਹੈਗੀ, ਕਿਉਂਕਿ ਭਾਈ ਊਧਮ ਸਿੰਘ ਕਹਿਣਾ ਹੀ ਸਾਡੇ ਲਈ ਯੋਗ ਹੋਏਗਾ। ਕਿਉਂਕਿ ਉਹ ਜਿਹੜਾ ਅੰਮ੍ਰਿਤ ਛਕ ਕੇ ਉਹ ਸਿੰਘ ਸਜੇ ਹੋਏ ਸਨ
ਉਹਨਾਂ ਦੀ ਉਹ ਜਿਹੜੀ ਖਾਲਸਾ ਪੰਥ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਈ ਪਈ ਸੀ। ਗਦਰ ਪਾਰਟੀ ਦੇ ਨਾਲ ਉਹਨਾਂ ਦਾ ਨਾਂ ਜੁੜਦਾ, ਗਦਰ ਪਾਰਟੀ ਦੇ ਨਾਲ ਉਹਨਾਂ ਦਾ ਇਤਿਹਾਸ ਜੁੜਦਾ, ਬਾਹਰ ਜਾਂਦੇ ਨੇ, ਵਾਪਸ ਆਉਂਦੇ ਨੇ, ਉਸ ਤੋਂ ਬਾਅਦ ਹਥਿਆਰਾਂ ਦੇ ਨਾਲ ਫੜੇ ਜਾਂਦੇ ਨੇ, 5-7 ਸਾਲ ਦੀ ਜੇਲ੍ਹ ਹੁੰਦੀ ਆ। ਇਹ ਮੈਂ ਕਿਉਂ ਥੋੜੀ ਬਿਟਸ ਦੇ ਵਿੱਚ ਇਹ ਸੁਣਾ ਰਿਹਾ ਤਾਂ ਵੀ ਇੱਕ ਮੈਮਰੀ ਰਿਫਰੈਸ਼ ਜਿਹੜੀ ਆ ਸਾਡੇ ਸਰੋਤਿਆਂ ਦੀ, ਸਾਡੇ ਦਰਸ਼ਕਾਂ ਦੀ ਜਿਹੜੀ ਆ ਉਹ ਹੋ ਸਕੇ, ਕਿਉਂਕਿ ਇਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ। ਇਹ ਸਾਡੀ ਜ਼ਿੰਦਗੀ ਦੇ ਨਾਲ ਜਾਂ ਅਜੋਕੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਸਾਡੇ ਵੱਖਰੇ ਵੱਖਰੇ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਜੀਵਨੀਆਂ ਦੇ ਨਾਲ ਵੀ ਇਹ ਜੁੜਦੀਆਂ ਨੇ, ਚਾਹੇ ਉਹ ਭਾਈ ਗੁਰਜੰਟ ਸਿੰਘ ਬੋਤੇਵਾਲਾ ਹੋਣ ਜਿਨ੍ਹਾਂ ਦੀ ਸ਼ਹਾਦਤ ਅਸੀਂ ਪਿੱਛੇ ਜੇ ਮਨਾ ਕੇ ਹਟਿਆ, ਚਾਹੇ ਭਾਈ ਜਗਰਾਜ ਸਿੰਘ ਹੋਣਾ ਦੀਆਂ ਸ਼ਹਾਦਤਾਂ ਹੋਣ, ਜਾਂ ਬਹੁਤ ਸਾਰੇ ਇਹੋ ਜਿਹੇ ਅਜੋਕੇ ਸਮੇਂ ਦੇ ਵੀ ਸਿੰਘ ਮਿਲ ਜਾਣਗੇ ਜਿਨ੍ਹਾਂ ਦੀਆਂ ਜਿਹੜੀਆਂ ਜੀਵਨੀਆਂ 'ਚ ਲਿਖੀਆਂ ਜਾਣਗੀਆਂ ਤੇ ਸ਼ਾਇਦ ਇਸੇ ਬਲੂ ਪ੍ਰਿੰਟ ਦੇ ਉੱਤੇ, ਇਸੇ ਚੀਜ਼ ਦੇ ਉੱਤੇ ਲਿਖੀਆਂ ਜਾਣ ਜਿਹੋ ਜਿਹੀਆਂ ਸ਼ਹੀਦ ਭਾਈ ਊਧਮ ਸਿੰਘ ਦੀਆਂ ਲਿਖੀਆਂ ਜਾਂਦੀਆਂ ਨੇ। ਮੈਂ ਇਹ ਵੀ, ਜੇਕਰ ਸਾਡੇ ਦਰਸ਼ਕ ਜਾਂ ਸਰੋਤੇ ਕਾਮਰੇਡ ਨੇ, ਉਹਨਾਂ ਨੂੰ ਮੇਰੀ ਇਸ ਗੱਲ ਦੇ ਨਾਲ ਜ਼ਰੂਰ ਤਕਲੀਫ ਹੋਏਗੀ ਕਿ ਮੈਂ ਸ਼ਹੀਦ ਊਧਮ ਸਿੰਘ ਨੂੰ ਭਾਈ ਕਿਉਂ ਲਿਖ ਰਿਹਾ, ਭਾਈ ਊਧਮ ਸਿੰਘ ਲਿਖ ਰਿਹਾ। ਚਲੋ ਇਹ ਨਹੀਂ ਹੋ ਕੋਈ ਉਹਨਾਂ ਦੀ ਤਕਲੀਫ ਵੀ ਜਾਇਜ਼ ਆ, ਪਰ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਅਗੇਨ ਵੀ ਉਹਨਾਂ ਦਾ ਜੀਵਨ ਸਫ਼ਰ ਜਿਹੜਾ ਹੈਗਾ ਗਦਰ ਪਾਰਟੀ ਦੇ ਨਾਲ ਚਾਹੇ ਸੰਬੰਧਿਤ ਹੋਵੇ, ਚਾਹੇ ਇਸ ਗਦਰ ਦੇ ਨਾਲ ਸੰਬੰਧਿਤ ਹੋਵੇ, ਪਾਰਟੀ ਦੇ ਨਾਲ ਨਹੀਂ ਗਦਰ ਦੇ ਨਾਲ ਵੀ ਸੰਬੰਧਿਤ ਹੋਵੇ, ਚਾਹੇ ਅਡਵਾਇਰ ਦੇ ਕਤਲ ਦੇ ਨਾਲ ਸੰਬੰਧਿਤ ਹੋਵੇ, ਤੁਸੀਂ ਇਹ ਦੇਖੋ ਕਿ ਕਿੰਨੀ ਪੇਸ਼ੈਂਸ 1919 ਤੋਂ ਬਾਅਦ 1930 ਤੱਕ 11 ਸਾਲ ਦਾ ਸਫ਼ਰ ਜਿਹੜਾ ਹੈਗਾ ਆ ਉਹ ਤੈਅ ਹੁੰਦਾ ਜੀ। ਕਿੰਨਾ ਕੁਛ ਉਹਨਾਂ ਨੇ, ਜਿਵੇਂ ਸ਼ਹੀਦ ਭਗਤ ਸਿੰਘ ਦੇ ਬਾਰੇ ਤਾਂ ਚਲੋ ਅਸੀਂ ਇਹ ਕਹਿੰਦੇ ਜੀ ਉਹ ਪੜ੍ਹਿਆ ਲਿਖਿਆ ਸੀ, ਕਿਤਾਬਾਂ ਸੀ, ਇਹ ਸੀ ਉਹ ਸੀ। ਅੱਜ ਸ਼ਹੀਦ ਭਗਤ ਸਿੰਘ ਨੂੰ ਕਾਫੀ ਉੱਚੀ ਜਿਹੜੀ ਜਗ੍ਹਾ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਉਹਨਾਂ ਦੇ ਵਿੱਚ ਅਸੀਂ ਵਿਸਰ ਕਿਹਨਾਂ ਨੂੰ ਗਏ, ਅਸੀਂ ਵਿਸਰ ਗਏ ਸ਼ਹੀਦ ਊਧਮ ਸਿੰਘ ਨੂੰ, ਅਸੀਂ ਵਿਸਰ ਗਏ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਨੂੰ, ਹਨਾ। ਸੋ ਇਹ ਗੱਲਾਂ ਜਿਹੜੀਆਂ ਜਦੋਂ ਸ਼ਹੀਦ ਊਧਮ ਸਿੰਘ ਦੀ ਅਸੀਂ ਗੱਲ ਕਰਦੇ ਹਾਂ, ਉਹ ਗੱਲਾਂ ਉਹਨਾਂ ਦੀ ਜਿਹੜੀ ਸ਼ਹੀਦ ਆਜ਼ਮ ਕੀ ਆ? ਆਜ਼ਮ ਹੈਗਾ ਟੌਪ ਦਾ ਜਾਂ ਗ੍ਰੇਟ ਜਾਂ ਬਹੁਤ ਮਹਾਨ ਜੀ, ਮਤਲਬ ਕਿ ਸ਼ਹਾਦਤ ਦਾ ਇੱਕ ਆਜ਼ਮ ਉਹ ਸ਼ਹੀਦ ਊਧਮ ਸਿੰਘ ਨੂੰ ਗਿਣਿਆ ਜਾਂਦਾ। ਔਰ ਵਾਕਈ ਇਹ ਸ਼ਹੀਦ ਊਧਮ ਸਿੰਘ ਸ਼ਹੀਦ ਆਜ਼ਮ ਨੇ, ਕਿਉਂਕਿ 11-12 ਸਾਲ ਦਾ ਉਹਨਾਂ ਦਾ ਸਬਰ ਜਿਹੜਾ 1919 ਤੋਂ ਲੈ ਕੇ 1930 ਦੇ ਤੱਕ 1940 ਦੇ ਵਿੱਚ ਉਹਨਾਂ ਨੂੰ 1940 ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ। 1940 ਦਾ ਜਾਣੀ ਕਿ ਇਹ ਹੋਰ ਵੀ 21 ਸਾਲ ਦਾ ਜਿਹੜਾ ਸਫ਼ਰ ਆ ਉਹ ਹੋ ਜਾਂਦਾ ਕਿ ਕਿੰਨੀ ਪੇਸ਼ੈਂਸ ਜਿਹੜੀ ਹੈਗੀ ਆ ਸ਼ਹੀਦ ਊਧਮ ਸਿੰਘ ਨੇ ਉਸ ਚੀਜ਼ ਦੀ ਰੱਖੀ ਹੋਈ ਹੋਏਗੀ ਜੀ। ਉਹ ਜਿਹੜਾ ਜਦੋਂ ਉਹਨਾਂ ਦੀ ਲਾਸਟ ਸਟੇਟਮੈਂਟ ਵੀ ਅਸੀਂ ਦੇਖਦੇ ਆ ਤੇ ਉਹ ਇਹ ਕਹਿ ਰਹੇ ਨੇ ਕਿ ਮੈਂ 1919 ਦਾ ਤੁਸੀਂ ਕਾਰਾ ਕੀਤਾ ਸੀ ਅੰਗਰੇਜ਼ ਸਰਕਾਰ ਨੇ, ਮੈਂ ਉਹਦਾ ਬਦਲਾ ਲਿਆ। ਜਾਣੀ ਕਿ ਫਿਰ ਇੱਕ ਆਜ਼ਮ ਹੋਣ ਦਾ ਉਹਨਾਂ ਨੂੰ ਅਹੁਦਾ ਕਿੱਥੋਂ ਮਿਲਦਾ? ਉਹਨਾਂ ਦੀ ਪੇਸ਼ੈਂਸ ਤੋਂ ਵੀ। ਉਹਨਾਂ ਨੇ ਇੱਕ ਟਾਰਗੇਟ ਮਿੱਥ ਕੇ ਇਹ ਗੱਲ ਕੀਤੀ ਸੀ ਕਿ ਮੈਂ ਇੱਕ ਫਲਾਣੇ ਬੰਦੇ ਨੂੰ ਕਤਲ ਕਰਨਾ, ਔਰ ਕਤਲ ਸਿਰਫ ਕੋਈ ਸ਼ੌਕ ਦੇ ਨਾਲ ਨਹੀਂ ਕਰਨਾ, ਕਤਲ ਉਸ ਇਤਿਹਾਸ ਦੇ ਵਿੱਚ ਜਿਹੜੀ ਆ ਭਾਜੀ ਚੜੀ ਹੁੰਦੀ ਆ ਉਹਨੂੰ ਮੋੜਨ ਦੇ ਲਈ ਉਹ ਜਿਹੜਾ ਕਤਲ ਕੀਤਾ ਗਿਆ। ਸੋ ਸ਼ਹੀਦ ਊਧਮ ਸਿੰਘ 1940 ਦੇ ਵਿੱਚ ਉਹਦਾ ਅਡਵਾਇਰ ਦਾ ਜਿਹੜਾ ਆ ਉਹ ਕਤਲ ਕਰਦੇ ਨੇ। ਔਰ ਜਿਹੜੀ ਗੱਲ ਉਹਨਾਂ ਦੀ ਆਪਣੀ ਸਟੇਟਮੈਂਟ ਦੇ ਵਿੱਚ ਹੈ ਜੀ, ਉਹ ਇਹ ਕਹਿ ਰਹੇ ਨੇ ਕਿ ਮੈਨੂੰ ਮੇਰੇ ਜਿਹੜੇ ਬ੍ਰਿਟਿਸ਼ ਰਾਜ ਦੇ ਵਿੱਚ ਭਾਰਤੀ ਲੋਕਾਂ ਦੇ ਨਾਲ ਜੋ ਬੇਇਨਸਾਫੀਆਂ ਹੁੰਦੀਆਂ ਨੇ, ਭਾਰਤੀ ਲੋਕਾਂ ਨੂੰ ਜੋ ਲੁੱਟਿਆ ਜਾ ਰਿਹਾ, ਮੇਰੇ ਜਿਹੜੇ ਲੋਕ ਨੇ ਉਹ ਭੁੱਖੇ ਮਰ ਰਹੇ ਨੇ, ਜਿਹੜੇ ਜਲਿਆਂਵਾਲੇ ਬਾਗ ਦਾ ਸਾਕਾ ਤੁਸੀਂ ਸਾਡੇ ਨਿਰਦੋਸ਼ ਲੋਕਾਂ ਨੂੰ ਮਾਰਿਆ ਸੀ, ਮੈਂ ਉਸ ਚੀਜ਼ ਦਾ ਬਦਲਾ ਲਿਆ। ਔਰ ਇਹ ਵਾਕਈ ਗੱਲ ਜਿਹੜੀ ਸਟੇਟਮੈਂਟ ਜਿਹੜੀ ਹੈਗੀ ਆ ਉਹ ਅੱਜ ਦੇ ਸ਼ਹੀਦਾਂ ਦੇ ਉੱਤੇ ਵੀ ਬਹੁਤ ਢੁੱਕਦੀ ਆ। ਭਾਈ ਹਰਜਿੰਦਰ ਸਿੰਘ ਜਿੰਦਾ ਹੁਣਾਂ ਦੀਆਂ ਤੁਸੀਂ ਜਦੋਂ ਪੜ੍ਹਦੇ ਹੋ, ਭਾਈ ਸਤਵੰਤ ਸਿੰਘ ਹੁਣਾਂ ਦੀਆਂ, ਭਾਈ ਕੇਰ ਸਿੰਘ ਹੁਣਾਂ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹ ਵੀ ਇਸੇ ਚੀਜ਼ ਨੂੰ ਲੈ ਕੇ ਚੱਲਦੀਆਂ ਨੇ
कि क्यों जनरल वैद्या का कतल होया, क्योंकि दरबार साहब दे विच अणगिणत जिहड़े लोग शहीद कीते गए, अणगिणत जिहड़े श्रद्धालु सन उन्हां नूं शहीद कीता गया। हुण इसे चीज़ नूं तुसीं रख के चलो कि जलियांवाले बाग दे विच भी यही चीज़ उसी चीज़ की त्रासदी जां उसी चीज़ का जिहड़ा इंपैक्ट इन्हां शहीदां दे उत्ते भी होया होएगा और पिया। और ਉਹੀ मैं ताई ये कह रहा है कि अज के संदर्भ दे विच भी ये देखनी बनती है, क्योंकि इतिहास अपने आप नूं रिपीट करता रहता जी, पात्र बदलते रहते ने। ਜਾਂ मैं ये कहांगा कि जेकर रूहां दा तबादला हुंदा होवे ते ज़करिया खान दी रूह जिहड़ी हैगी, जिहड़ी शायद जनरल डायर एडवायर दे विच आई होवे, उस तो बाद इंदिरा गांधी दे विच आई होवे। हो सकदा कि ओही जिहड़ी रूह आ ਉਹ शहीद उधम सिंह तो बदल के ਜਿਹੜੀ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਆਈ ਹੋਵੇ, ਜਿਨ੍ਹਾਂ ਨੇ ਉਸੇ ਤਰੀਕੇ ਦੇ ਨਾਲ ਇਹਨਾਂ ਜ਼ਾਲਮਾਂ ਨੂੰ ਵੀ ਸਜ਼ਾ ਜ਼ਾਬਤਾ ਕੀਤਾ। ਸੋ ਸ਼ਹੀਦ ਉਧਮ ਸਿੰਘ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਆ। ਤੁਸੀਂ ਉਹ ਗੱਲ ਕਰ ਰਹੇ ਸੀਗੇ ਕਿ ਜਿਹੜਾ ਜੁਡੀਸ਼ਰੀ, ਮੈਂ ਇਹ ਜ਼ਰੂਰ ਇਹਦੇ 'ਚ ਉਹ ਲੈਣਾ ਚਾਹੁੰਦਾ, ਭਾਵੇਂ ਕਿ ਤੁਸੀਂ ਸਵਾਲ ਨਹੀਂ ਕੀਤਾ ਉਹ, ਪਰ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਇਹ ਗੱਲ ਜ਼ਰੂਰ ਕੀਤੀ ਕਿ ਜਿਹੜੀ ਅੱਜ ਦੀ ਜੁਡੀਸ਼ਰੀ ਦੇ ਸੰਦਰਭ ਦੇ ਵਿੱਚ ਅਸੀਂ ਕਿਵੇਂ ਲੈਂਦੇ ਹਾਂ ਜੀ। ਹੁਣ ਜਿੰਨੇ ਵੀ ਬ੍ਰਿਟਿਸ਼ ਸਾਮਰਾਜ ਦੇ ਵਿੱਚ ਜਿੰਨੇ ਕਿ ਵੀ ਫਾਂਸੀਆਂ ਹੁੰਦੀਆਂ, ਚਾਹੇ ਤੁਸੀਂ ਮਦਨ ਲਾਲ ਢੀਂਗਰਾ ਦੀ ਫਾਂਸੀ ਪੜ ਲਓ, ਮਹੀਨਿਆਂ ਦੇ ਵਿੱਚ ਸਜ਼ਾਵਾਂ, ਤੁਸੀਂ ਸ਼ਹੀਦ ਭਗਤ ਸਿੰਘ ਦੀ ਪੜ ਲਓ, ਉਹ ਵੀ ਇਸੇ ਤਰੀਕੇ ਦੇ ਨਾਲ ਮਹੀਨਿਆਂ ਦੇ ਵਿੱਚ ਸਜ਼ਾਵਾਂ ਜਿਹੜੀਆਂ ਹੋ ਜਾਂਦੀਆਂ ਨੇ। ਸ਼ਹੀਦ ਉਧਮ ਸਿੰਘ ਦੀ ਤੁਸੀਂ ਸ਼ਹਾਦਤ ਦੇਖੋ, ਤੁਸੀਂ 1 ਅਪ੍ਰੈਲ ਨੂੰ ਕੇਸ ਚੱਲਦਾ ਤੇ 31 ਜੁਲਾਈ ਨੂੰ ਫਾਂਸੀ ਹੋ ਜਾਂਦੀ, ਯਾਨੀ ਕਿ ਤਿੰਨ ਕੁ ਮਹੀਨਿਆਂ ਦੇ ਵਕਫੇ ਦੇ ਉੱਤੇ ਜਿਹੜੀ ਆ ਉਹ ਫਾਂਸੀ ਦੇ ਦਿੱਤੀ ਗਈ ਉਹਨਾਂ ਨੂੰ। ਜੇਕਰ ਕੋਈ ਕੇਸ ਚੱਲਿਆ ਤੇ ਮੈਨੂੰ ਇਹ ਲੱਗਦਾ ਕਿ 2.5 ਸਾਲ ਦਾ ਕੇਸ ਕਕੋਰੀ ਕਾਂਡ ਜਿਹੜਾ ਹੋਇਆ ਸੀਗਾ, ਜਿਹਦੇ ਵਿੱਚ ਰੇਲ ਗੱਡੀ ਲੁੱਟੀ ਗਈ ਸੀਗੀ, ਸਿਰਫ ਮੈਨੂੰ ਇਹ ਲੱਗਦਾ ਕਿ ਉਹੋ ਹੀ ਇੱਕ ਕੇਸ ਸੀਗਾ ਜਿਨ੍ਹਾਂ ਦੇ ਵਿੱਚ ਜਦੋਂ ਫਾਂਸੀਆਂ ਦਿੱਤੀਆਂ ਗਈਆਂ ਤੇ ਉਹ 2.5-3 ਸਾਲ ਦਾ ਸਮਾਂ ਲੱਗਿਆ, ਜਿਹੜਾ ਕਿ ਮੇਰੀ ਨਿਗਾਹ ਦੇ ਵਿੱਚ ਸਭ ਤੋਂ ਇੱਕ ਫੈਸਲਾ ਜਿਹੜਾ ਹੋਇਆ ਉਹ ਲੰਬਾ ਫੈਸਲਾ। ਹੁਣ ਤੁਸੀਂ ਅੱਜ ਦੇ ਇਤਿਹਾਸ ਦੇ ਵਿੱਚ ਦੇਖੋ, ਜਿੰਨੀਆਂ ਵੀ ਫਾਂਸੀਆਂ ਹੋਈਆਂ ਜੀ, ਚਾਹੇ ਉਹ ਭਾਈ ਸਤਵੰਤ ਸਿੰਘ ਕੇਰ ਸਿੰਘ ਉਹਨਾਂ ਨੂੰ ਹੋਈਆਂ, ਚਾਹੇ ਉਹ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀਆਂ ਹੋਈਆਂ, ਤੇ ਚਾਹੇ ਅੱਜ ਅਸੀਂ ਉਹ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਤੋਂ ਪਹਿਲਾਂ ਫਾਂਸੀ ਦਿੱਤੀ ਜਾ ਰਹੀ ਆ, ਬਾਰ-ਬਾਰ ਫਾਂਸੀ ਦਿੱਤੀ ਜਾ ਰਹੀ ਆ। ਤਾਂ ਇਹ ਗੱਲਾਂ ਜਿਹੜੀਆਂ ਨੇ ਗੋਰਿਆਂ ਦੇ ਰਾਜ ਦੇ ਵਿੱਚ ਇਹ ਚੀਜ਼ਾਂ ਨਹੀਂ ਸਨ। ਕਿਸੇ ਦੇ ਨਾਲ ਅਣਮਨੁੱਖੀ ਤਸ਼ੱਦਦ ਨਹੀਂ ਇਸ ਤਰੀਕੇ ਨਾਲ ਕੀਤਾ ਗਿਆ ਕਿ ਉਹਨੂੰ 10-10, 15-15 ਸਾਲ ਪਹਿਲਾਂ ਜੇਲ੍ਹ 'ਚ ਰੱਖੋ ਤੇ ਫਿਰ ਫਾਂਸੀਆਂ ਲਾਓ। ਜਿਨ੍ਹਾਂ ਨੂੰ ਵੀ ਉਹਨਾਂ ਨੇ ਫਾਂਸੀਆਂ ਦੇਣ ਦਾ ਸੋਚਿਆ ਸੀ, ਆਪਣੇ ਕਾਨੂੰਨ ਮੁਤਾਬਕ, ਮੈਂ ਫਿਰ ਇਹ ਕਹਿੰਦਾ ਕਿ ਆਪਣੇ ਕਾਨੂੰਨ ਮੁਤਾਬਕ ਕੋਈ ਵੀ ਜਿਹੜੀ ਸਾਡੇ ਲਈ ਸ਼ਹਾਦਤ ਆ ਉਹਨਾਂ ਦੇ ਲਈ ਫਾਂਸੀਆਂ ਨੇ, ਸਾਡੇ ਲਈ ਸ਼ਹੀਦ ਨੇ, ਉਹਨਾਂ ਦੇ ਲਈ ਅੱਤਵਾਦੀ ਨੇ, ਕਿਉਂਕਿ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਜਿੰਨੀਆਂ ਵੀ ਫਾਂਸੀਆਂ ਹੋਈਆਂ ਉਹ ਉਹਨਾਂ ਨੇ ਆਪਣੇ ਜਿਹੜੇ ਸਾਮਰਾਜ ਸੀਗਾ ਉਹਦੇ ਅੱਤਵਾਦੀਆਂ ਨੂੰ ਉਹਨਾਂ ਨੇ ਫਾਂਸੀਆਂ ਦਿੱਤੀਆਂ। ਜਿਸ ਤਰੀਕੇ ਦੇ ਨਾਲ ਅੱਜ ਦੀ ਜਿਹੜੀ ਹਿੰਦੂ ਗਵਰਨਮੈਂਟ ਹੈਗੀ ਆ, ਉਹ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਗਰਦਾਨ ਕੇ ਤੇ ਉਹਨਾਂ ਨੂੰ ਫਾਂਸੀਆਂ ਦੇ ਰਹੇ ਨੇ। ਪਰ ਫਰਕ ਇਹ ਹੈ ਕਿ ਗੋਰਿਆਂ ਦੇ ਵੇਲੇ ਫੇਰ ਵੀ ਇੱਕ ਅਣਮਨੁੱਖੀ ਤਸ਼ੱਦਦ ਇਹੋ ਜਿਹਾ ਨੀਤੀ ਕੀਤਾ ਜਾ ਰਿਹਾ ਜਿਹੋ ਜਿਹਾ ਅੱਜ ਦੇ ਦਿਨਾਂ ਦੇ ਵਿੱਚ ਭਾਰਤੀ ਜਿਹੜੀ ਸਰਕਾਰ ਆ, ਹਿੰਦੁਸਤਾਨੀ ਸਰਕਾਰ ਆ, ਉਹ ਆਪਣੇ ਵਿਦਰੋਹੀਆਂ ਦੇ ਉੱਤੇ, ਬਾਗੀਆਂ ਦੇ ਉੱਤੇ ਜਿਸ ਤਰੀਕੇ ਨਾਲ ਉਹ ਲੰਬੇ ਸਮੇਂ ਜਿਹੜੇ ਕੇਸ ਚਲਾ ਕੇ ਉਸ ਤੋਂ ਬਾਅਦ ਫਾਂਸੀਆਂ ਜਿਹੜੀਆਂ ਨੇ ਉਹ ਦੇ ਰਹੀਆਂ ਨੇ। ਸੋ ਅੱਜ ਦੇ ਦਿਨ ਦੇ ਵਿੱਚ ਅਸੀਂ ਸ਼ਹੀਦ ਉਧਮ ਸਿੰਘ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਸਬਰ ਕਰਕੇ, ਉਹਨਾਂ ਦਾ ਜਿਹੜਾ ਇੱਕ ਟੀਚਾ ਮਿੱਥਿਆ ਹੋਇਆ ਸੀ, ਉਸ ਮਿੱਥੇ ਹੋਏ ਟੀਚੇ ਨੂੰ ਸਰ ਕਰਨ ਦੇ ਲਈ ਅੱਜ ਅਸੀਂ ਸ਼ਹੀਦ ਉਧਮ ਸਿੰਘ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਕਿਹਨਾਂ ਲਮਿਆਂ ਦੇ ਵਿੱਚ, ਕਿਹਨਾਂ ਦੌਰਾਂ ਦੇ ਵਿੱਚ ਉਹਨਾਂ ਨੇ ਗੁਜ਼ਰ ਕੇ ਜਿਹੜਾ ਆਪਣਾ ਟਾਰਗੇਟ ਜਿਹੜਾ ਉਹ ਉਹਨਾਂ ਨੇ ਸਰ ਕੀਤਾ ਜੀ। ਹਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਸਰਕਾਰਾਂ ਦੇ ਵਰਤਾਰੇ ਦੀ, ਵੀ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਸ਼ਹੀਦ ਭਗਤ ਸਿੰਘ ਹੋਰੀ, ਸ਼ਹੀਦ ਉਧਮ ਸਿੰਘ ਹੋਰੀ ਉਦੋਂ ਬਰਤਾਨੀਆ ਰਾਜ ਦੇ ਵਿੱਚ ਟੈਰਰਿਸਟ ਸੀਗੇ, ਤੇ ਅੱਜ ਜੋ ਭਾਰਤ ਦੇ ਵਿੱਚ ਜਿਨ੍ਹਾਂ ਦਾ ਰਾਜ ਹੈਗਾ ਉਹਨਾਂ ਦੇ ਰਾਜ ਦੇ ਵਿੱਚ ਅੱਜ ਜਿਹੜੇ ਭਾਈ ਸੁੱਖਾ ਜਿੰਦਾ ਹੋਣ, ਇਹ ਸਾਡੇ ਜਿਹੜੇ ਸਿੱਖ ਕੌਮ ਦੇ ਸੰਘਰਸ਼ੀਲ ਯੋਧੇ ਨੇ, ਇਹ ਅੱਤਵਾਦੀ ਨੇ, ਵੱਖਵਾਦੀ ਨੇ।
ਪਰ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਸਰਕਾਰ ਦੀ ਜੇ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਤਾਂ ਉਸ ਸਮੇਂ ਦੇ ਉੱਤੇ ਤੁਸੀਂ ਜੇ ਇਹਨਾਂ ਦੇ ਜਿਹੜੇ ਲੀਡਰ ਸੀਗੇ ਕਾਂਗਰਸ ਦੇ, MK ਗਾਂਧੀ ਹੋਣ, ਨਹਿਰੂ ਹੋਣ, ਉਹਨਾਂ ਵੱਲੋਂ ਭਗਤ ਸਿੰਘ ਨੂੰ, ਸ਼ਹੀਦ ਊਧਮ ਸਿੰਘ ਵੇਲੇ ਦੀਆਂ ਜਿਹੜੀਆਂ ਇਹਨਾਂ ਦੀਆਂ ਕਾਰਵਾਈਆਂ ਸੀ, ਇਹਨਾਂ ਨੂੰ ਵੀ ਅੱਤਵਾਦ ਦੇ ਖਾਤੇ ਵਿੱਚ ਪਾਇਆ ਗਿਆ ਸੀ। ਉਹਦਾ ਕੀ ਕਾਰਨ ਹੈ ਕਿ ਉਦੋਂ ਉਹ ਉਹਨਾਂ ਲਈ ਅੱਤਵਾਦੀ ਸੀ ਤੇ 1947 ਤੋਂ ਬਾਅਦ ਉਹ ਦੇਸ਼ ਭਗਤ ਬਣ ਗਏ ਤੇ ਸ਼ਹੀਦ ਬਣ ਗਏ? ਵੀਰ ਜੀ, ਦੋਨਾਂ ਦੀਆਂ ਜਿਹੜੀਆਂ ਸਟੇਟਮੈਂਟ ਸੀਗੀਆਂ, ਚਾਹੇ ਗਾਂਧੀ ਦੀਆਂ ਸੀ ਚਾਹੇ ਨਹਿਰੂ ਦੀਆਂ ਸੀ, ਗਾਂਧੀ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀਗਾ ਵੀ ਇਹ ਜਿਹੜਾ ਕਾਰਾ ਆ ਸ਼ਹੀਦ ਊਧਮ ਸਿੰਘ ਨੇ ਜਿਹੜਾ ਕੈਕਸਟਨ ਹਾਲ ਦੇ ਵਿੱਚ ਕੀਤਾ, ਉਹ ਬੜਾ ਬੇਵਕੂਫਾਨਾ ਸੀ, ਇਨਸੈਨਿਟੀ ਵਾਲਾ, ਮੂਰਖਤਾ ਵਾਲਾ ਸੀਗਾ ਜਿਹੜਾ ਉਹਨੇ ਇਹ ਸਾਰੀ ਕਾਰਵਾਈ ਕੀਤੀ। ਤੇ ਮੈਂ ਇਸ ਗੱਲ ਦੀ ਨਿਖੇਧੀ ਕਰਦਾ, ਉਹਨੇ ਇਹ ਗੱਲ ਵੀ ਕਹੀ ਸੀ। ਔਰ ਅੱਜ ਵੀ ਤੁਸੀਂ ਇਹ ਹਿਸਾਬ ਲਾ ਕੇ ਦੇਖ ਲਓ ਕਿ ਜਦੋਂ ਸ਼ਹੀਦ ਮਦਨ ਲਾਲ ਢੀਂਗਰਾ ਨੇ ਜਿਹੜੀ ਆਪਣੀ ਕਾਰਵਾਈ ਪਾਈ ਸੀ, ਕਰਜ਼ਨ ਵਿਲੀ ਨੂੰ ਜਦੋਂ ਕਤਲ ਕੀਤਾ ਸੀ ਇੰਗਲੈਂਡ ਦੇ ਵਿੱਚ ਹੀ, ਤੇ ਉਹਦੇ ਮਾਪਿਓ ਨੇ ਵੀ ਜਾਂ ਉਹਦੇ ਖਾਨਦਾਨ ਨੇ ਜਿਹੜਾ ਢੀਂਗਰਾ ਨਾਂ ਸੀਗਾ, ਢੀਂਗਰਾ ਜਿਹੜੀ ਗੋਤ ਸੀ, ਉਹ ਆਪਣੇ ਨਾਂ ਨਾਲੋਂ ਡਿਸਓਨ ਕਰ ਲਈ ਸੀ ਜੀ। ਉਹ ਉਹਨਾਂ ਦਾ ਪਰਿਵਾਰ ਸੀ। ਹੁਣ ਤੁਸੀਂ ਇਹ ਦੇਖੋ, ਇਹ ਉਹਨਾਂ ਦਾ ਪਰਿਵਾਰ ਨਹੀਂ, ਮਹਾਤਮਾ ਗਾਂਧੀ ਕੋਈ ਕਿਸੇ ਦੇ ਪਰਿਵਾਰ ਦਾ ਮੈਂਬਰ ਨਹੀਂ ਸੀ। ਉਹ ਇੱਕ ਭਾਰਤੀਆਂ ਨੂੰ ਉਸ ਵੇਲੇ ਰਿਪਰੈਜ਼ੈਂਟ ਕਰਨ ਵਾਲਾ ਇੱਕ ਸ਼ਖਸ ਸੀ, ਜਾਂ ਉਸੇ ਤਰੀਕੇ ਦੇ ਨਾਲ ਜਿਹੜਾ ਨਹਿਰੂ ਸੀ, ਉਹ ਵੀ ਉਹਨਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਇੱਕ ਲੀਡਰ ਸੀ, ਜਿਨ੍ਹਾਂ ਨੇ ਬਹੁਤ ਉਸ ਟਾਈਮ ਦੇ ਉੱਤੇ ਜਿਹੜੀ ਇਸ ਗੱਲ ਦੀ ਨਿਖੇਧੀ ਕਰਕੇ ਆਪਣਾ ਇਤਿਹਾਸ ਦੇ ਵਿੱਚ ਨਾਂ ਵੀ ਦਰਜ ਕਰਵਾਇਆ। ਭਾਵੇਂ ਕਿ ਅੱਜ ਜਿਹੜੇ ਲੋਕ ਜਿਹੜੇ ਹਿੰਦੁਸਤਾਨੀ ਨੇ, ਉਹ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਕਰਦੇ ਨੇ, ਉਹ ਭਗਤ ਸਿੰਘ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਕਰਦੇ ਨੇ, ਉਹ ਮਦਨ ਲਾਲ ਢੀਂਗਰੇ ਨੂੰ ਵੀ ਸਤਿਕਾਰ ਦਿੰਦੇ ਨੇ, ਪਰ ਨਾਲ ਦੀ ਨਾਲ ਉਹ ਗਾਂਧੀ ਉਹਨਾਂ ਦਾ ਨੈਸ਼ਨਲ ਬਾਪੂ ਵੀ ਹੈ, ਉਹ ਉਹਨਾਂ ਦਾ ਮਹਾਤਮਾ ਗਾਂਧੀ ਉਹਨਾਂ ਦਾ ਰਾਸ਼ਟਰ ਪਿਤਾ ਵੀ ਆ। ਹੁਣ ਜਿਹੜੀ ਇਹ ਕੋਗਨੀਟਿਵ ਡਿਸੋਨੈਂਸ ਹੈਗੀ ਆ ਉਹਨਾਂ ਲੋਕਾਂ ਦੀ, ਉਹਦੇ ਤੋਂ ਇਹ ਜ਼ਾਹਿਰ ਹੁੰਦਾ ਕਿ ਉਹਨਾਂ ਦਾ ਜਿਹੜਾ ਇੱਕ ਬੇਸਿਕ ਇੱਕ ਬੁਨਿਆਦੀ ਜਿਹੜੀ ਪਰਿਭਾਸ਼ਾ ਉਹਨਾਂ ਦੇ ਮਨ ਦੇ ਵਿੱਚ ਅਜੇ ਤੱਕ ਨੀਅਤ ਨਹੀਂ ਹੋ ਪਾਈ ਕਿ ਉਹ ਕਿਹੋ ਜਿਹੇ ਲੋਕਾਂ ਦਾ ਸਤਿਕਾਰ ਕਰਨਾ ਚਾਹੁੰਦੇ ਨੇ। ਦੇਖੋ, ਕੋਈ ਵੀ ਸੰਘਰਸ਼ ਚੱਲਦੇ ਨੇ, ਸੰਘਰਸ਼ ਦੇ ਵਿੱਚ ਹਮੇਸ਼ਾ ਦੋ ਪਹਿਲੂ ਹੁੰਦੇ ਨੇ, ਗਰਮ ਦਲ ਵੀ ਹੁੰਦਾ, ਨਰਮ ਦਲ ਵੀ ਹੁੰਦਾ। ਪਰ ਇੰਨੀ ਢੀਠਤਾਈ ਦੇ ਨਾਲ ਕਿ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਸੀ, ਦੇਖੋ ਹੁਣ ਹਰੇਕ ਬੰਦੇ ਦੇ ਮਨ ਦੇ ਵਿੱਚ ਕੋਈ ਨਾ ਕੋਈ ਜਿਹੜੇ ਰਿਪਲ ਇਫੈਕਟ ਨੇ, ਕੁਛ ਨਾ ਕੁਛ ਹੋਣਗੇ। ਹੋ ਸਕਦਾ ਗਾਂਧੀ ਦੇ ਮਨ ਦੇ ਵਿੱਚ ਉਹ ਇਫੈਕਟ ਉਸ ਤਰੀਕੇ ਨਾਲ ਨਾ ਹੋਏ ਹੋਣ ਜਿਹੜੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇ ਵੇਲੇ ਹੋਏ ਨੇ ਜੀ। ਹਾਂ, ਇਹ ਗੱਲ ਵੀ ਹੋ ਸਕਦੀ ਸੀ ਵੀ ਗਾਂਧੀ, ਨਹਿਰੂ ਵਰਗੇ ਜਿਹੜੇ ਵੱਡੇ ਲੀਡਰ ਸੀਗੇ, ਉਹ ਕੋਈ ਡਿਪਲੋਮੈਟਿਕ ਜਿਹਾ ਇੱਕ ਬਿਆਨ ਦੇ ਸਕਦੇ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਦੀਆਂ ਸ਼ਹਾਦਤਾਂ ਦਾ ਖੰਡਨ ਕੀਤਾ, ਉਹ ਵਾਕਈ ਉਹਨਾਂ ਲੋਕਾਂ ਨੂੰ ਵੀ, ਉਹਨਾਂ ਲੋਕਾਂ ਦੇ ਅੱਗੇ ਵੀ ਇੱਕ ਸਵਾਲ ਹੈ। ਜਿਹੜਾ ਭਗਤ ਸਿੰਘ ਹੁਣਾਂ ਨੂੰ ਜਾਂ ਸ਼ਹੀਦ ਊਧਮ ਸਿੰਘ ਨੂੰ ਤਾਂ ਉਹ ਆਪਣਾ ਹੀਰੋ ਮੰਨਦੇ ਨੇ, ਪਰ ਨਾਲ ਦੀ ਨਾਲ ਰਾਸ਼ਟਰਪਿਤਾ ਜਿਹੜਾ ਹੈਗਾ ਉਹ ਮਹਾਤਮਾ ਗਾਂਧੀ ਨੂੰ ਵੀ ਮੰਨਦੇ ਨੇ। ਹੁਣ ਮਹਾਤਮਾ ਗਾਂਧੀ ਉਹੀ ਬੰਦਾ ਜਿਹਨੇ ਭਗਤ ਸਿੰਘ ਦੀ ਸ਼ਹਾਦਤ ਦੇ ਵੇਲੇ ਜਾਂ ਜਦੋਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਵੇਲੇ ਇਹ ਬਿਆਨ ਦਿੱਤਾ, ਪਰ ਮਦਨ ਲਾਲ ਢੀਂਗਰਾ ਦੀ ਜਿਹੜੀ ਸ਼ਹਾਦਤ ਨੂੰ ਰੋਕਣ ਦੇ ਲਈ ਚਾਰਾਜੋਈਆਂ ਵੀ ਕੀਤੀਆਂ ਉਸ ਬੰਦੇ ਨੇ ਜੀ। ਇਹ ਵੀ ਇੱਕ ਚੀਜ਼ ਸਾਡੇ ਖਿਆਲ ਵਿੱਚ ਰੱਖਣ ਵਾਲੀ ਆ। ਹਾਂ, ਜੇ ਮੈਂ ਇਹ ਗੱਲ ਕਹਿਣਾ ਤੇ ਬਹੁਤ ਸਾਰੇ ਸਾਡੇ ਦਰਸ਼ਕ ਸਰੋਤੇ ਇਹ ਵੀ ਸੋਚਣਗੇ ਕਿ ਸ਼ਾਇਦ ਮੈਂ ਫਿਰਕਾ ਪ੍ਰਸਤੀ ਵਾਲੀ ਜਿਹੜੀ ਲਾਈਨ ਉਹ ਟੋਕ ਕਰ ਰਿਹਾ, ਪਰ ਇੱਥੇ ਇਹ ਸਵਾਲ ਤਾਂ ਅੱਗੇ ਸਾਡੇ ਹੁੰਦਾ ਨਾ, ਜੇਕਰ ਜੋ ਚੀਜ਼ਾਂ ਸ਼ਹੀਦ ਊਧਮ ਸਿੰਘ ਨੇ ਕੀਤੀਆਂ, ਜੋ ਚੀਜ਼ਾਂ ਜਿਹੜੀਆਂ ਭਗਤ ਸਿੰਘ ਨੇ ਕੀਤੀਆਂ, ਉਹੀ ਗੱਲ ਜਿਹੜੀ ਸੀ ਮਦਨ ਲਾਲ ਢੀਂਗਰਾ ਨੇ ਵੀ ਕੀਤੀ ਜੀ। ਭਾਵੇਂ ਕਿ ਅਸੀਂ ਮਦਨ ਲਾਲ ਢੀਂਗਰਾ ਨੂੰ ਵੀ ਸ਼ਹੀਦ ਮੰਨਦੇ ਹਾਂ, ਸ਼ਹੀਦ ਊਧਮ ਸਿੰਘ ਨੂੰ ਵੀ ਸ਼ਹੀਦ ਮੰਨਦੇ ਹਾਂ, ਸ਼ਹੀਦ ਭਗਤ ਸਿੰਘ ਨੂੰ ਵੀ ਸ਼ਹੀਦ ਮੰਨਦੇ ਹਾਂ, ਪਰ ਕੀ ਕਾਰਨ ਸੀਗੇ ਕਿ ਮਦਨ ਲਾਲ ਢੀਂਗਰਾ ਦੇ ਵੇਲੇ ਚਾਰਾਜੋਈਆਂ ਹੋਈਆਂ, ਪਰ ਸ਼ਹੀਦ ਊਧਮ ਸਿੰਘ ਵੇਲੇ ਜਾਂ ਸ਼ਹੀਦ ਭਗਤ ਸਿੰਘ ਵੇਲੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਇਨਸੈਨਿਟੀ ਦੇ ਨਾਲ ਭਰਿਆ ਸੀਗਾ, ਇਹ ਮੂਰਖਤਾ ਦੇ ਨਾਲ ਇਹ ਭਰੇ ਹੋਏ ਕਦਮ ਸੀਗੇ। ਸੋ ਇਹ ਵੀ ਚੀਜ਼ਾਂ ਸਾਡੇ ਅੱਗੇ, ਸਾਡੇ ਮਨ ਦੇ ਅੱਗੇ ਇਹ ਆਉਂਦੀਆਂ ਨੇ ਕਿ ਇੱਕ ਵਿਚਾਰਧਾਰਾ ਉਸ ਸਮੇਂ ਵੀ ਇਹੋ ਜਿਹੀ ਚੱਲ ਰਹੀ ਸੀਗੀ
ਜਿਨ੍ਹਾਂ ਨੂੰ ਸਿੱਖਾਂ ਦੀਆਂ ਸ਼ਹਾਦਤਾਂ ਜਾਂ ਉਸ ਆਜ਼ਾਦੀ ਦੀ ਲਹਿਰ ਦੇ ਵਿੱਚ ਸੋ ਕਾਲਡ ਅਖੌਤੀ ਆਜ਼ਾਦੀ ਦੀ ਲਹਿਰ ਦੇ ਵਿੱਚ ਜੋ ਸਿੱਖਾਂ ਦੀਆਂ ਭੂਮਿਕਾਵਾਂ ਸੀਗੀਆਂ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਰੰਜ ਵੀ ਸੀ। ਹੁਣ ਇਸੇ ਤਰੀਕੇ ਨਾਲ ਅਸੀਂ ਇਹ ਲਾ ਲੈਂਦੇ ਹਾਂ ਕਿ ਆਜ਼ਾਦ ਹਿੰਦ ਫੌਜ ਦੇ ਵਿੱਚ ਜਿਹੜੀ ਭਾਈ ਮੋਹਨ ਸਿੰਘ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਔਰ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ 60% ਦੇ ਕਰੀਬ ਜਿਹੜੇ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਸਨ ਉਹ ਸਿੱਖ ਸਨ। ਪਰ ਕੀ ਅੱਜ ਤੱਕ ਅਸੀਂ ਕੋਈ ਇਹੋ ਜਿਹੀ ਮੂਵੀ ਦੇਖੀ ਆ ਭਾਰਤ ਦੇ ਵਿੱਚ ਬਣੀ ਕਿ ਜੇਕਰ 60% ਦੇ ਕਰੀਬ ਸਿੱਖ ਫੌਜੀ ਸਨ ਤੇ ਇੱਕ ਦੂਰੋਂ ਵੀ ਜਿਹੜਾ ਇੱਕ ਓਪਰੀ ਜੀ ਨਿਗਾਹ ਨਾਲ ਵੀ ਕੋਈ ਬੰਦਾ ਦੇਖੂਗਾ ਤੇ ਉਹ ਇਹ ਦੇਖੂਗਾ ਕਿ 60% ਪੱਗਾਂ ਦਸਤਾਰਾਂ ਉਸ ਫੌਜ ਦੇ ਵਿੱਚ ਉਹਨਾਂ ਨੂੰ ਨਜ਼ਰ ਆਉਣਗੀਆਂ ਜੀ। ਠੀਕ ਹੈ, ਪਰ ਅੱਜ ਤੱਕ ਕਦੀ ਅਸੀਂ ਭਾਰਤ ਦੇ ਵਿੱਚ ਬਣੀਆਂ ਫਿਲਮਾਂ ਲਾ ਲਓ ਤੁਸੀਂ ਜਾਂ ਉਹਨਾਂ ਦੀਆਂ ਜਿਹੜੀਆਂ ਡਾਕੂਮੈਂਟਰੀਜ਼ ਬਣਦੀਆਂ ਨੇ ਹਿਸਟੋਰੀਕਲ, ਉਹਨਾਂ ਦੇ ਵਿੱਚ ਤੁਹਾਨੂੰ ਇਹੋ ਜਿਹਾ ਨਜ਼ਾਰਾ ਕਦੀ ਵੀ ਨਹੀਂ ਦਿਖਣ ਨੂੰ ਮਿਲੇਗਾ। ਹੁਣ ਇਹਦੇ 'ਚ ਮੈਂ ਗੱਲ ਤੱਥ ਕੀ ਕੱਢਣਾ ਚਾਹੁੰਦਾ, ਮੈਂ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਤੋਂ ਵੀ ਲੈ ਕੇ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਲੈਂਦੇ ਆ ਤੇ ਉਹਨਾਂ ਦੇ ਵਿੱਚ ਵੀ ਇੱਕ ਪਾਰਟਿਕੂਲਰ ਕਿਸਮ ਦੀ ਜਿਹੜੀ ਸੋਚ ਬ੍ਰਾਹਮਣਵਾਦੀ ਹਿੰਦੂਤਵੀ ਜਿਹੜੀ ਸੋਚ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਪੈਰਲਲ ਚੱਲ ਰਹੀ ਆ। ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ ਦੇ ਲਈ ਉਹ ਜਰਵਾਣਿਆਂ ਦਾ ਜਾਂ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਉਹ ਰਾਜ ਖਤਮ ਕੀਤਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਚਾਹੇ ਉਹ ਪੂਰਬੀਏ ਹੋਣ, ਚਾਹੇ ਉਹ ਮਰਾਠੇ ਹੋਣ, ਚਾਹੇ ਉਹ ਰਾਜਪੂਤ ਹੋਣ। ਔਰ ਉਸ ਤੋਂ ਬਾਅਦ ਉਹ ਇਸ ਗੱਲ ਨੂੰ ਵੀ ਐਕਸਪੈਕਟ ਕਰਦੇ ਨੇ ਕਿ 1849 ਦੇ ਵਿੱਚ ਸਿੱਖ ਰਾਜ ਨੂੰ ਖਤਮ ਕਰਨ ਦੇ ਲਈ ਤੁਸੀਂ ਗੋਰਿਆਂ ਦਾ ਸਾਥ ਦਿਓ ਤੇ 1857 ਦੇ ਵਿੱਚ ਤੁਸੀਂ ਫਿਰ ਇਹ ਆਸ ਰੱਖੋ ਕਿ ਸਿੱਖਾਂ ਨੇ ਗੋਰਿਆਂ ਦਾ ਸਾਥ ਦਿੱਤਾ, ਸਿੱਖਾਂ ਨੇ ਜਿਹੜੇ ਵਿਦਰੋਹੀ ਸੀ ਉਹਨਾਂ ਦਾ ਸਾਥ ਨਹੀਂ ਦਿੱਤਾ। ਦੇਖੋ ਕਿੱਡੀ ਬੇਸ਼ਰਮੀ ਵਾਲੀ ਗੱਲ ਹੈ ਔਰ ਸਾਡੀ ਵੀ ਕਿੱਡੀ ਨਾ ਸਮਝੀ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਤੱਥਾਂ ਨੂੰ ਅੱਖੋਂ ਪਰੋਖੇ ਕਰਕੇ ਕਿਸੇ ਵਹਿਣ ਦੇ ਵਿੱਚ ਬਹਿ ਕੇ ਜਾਂ ਉਹਨਾਂ ਦੀਆਂ ਜਿਹੜੇ ਪ੍ਰੋਪੇਗੈਂਡੇ ਨੇ ਉਹਨਾਂ ਦੇ ਵਹਿਣ ਦੇ ਵਿੱਚ ਬਹਿ ਕੇ ਅਸੀਂ ਵੀ ਆਪਣੇ ਲੋਕਾਂ ਦੇ ਉੱਤੇ ਸ਼ੱਕ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ ਕਿ ਉਸ ਵੇਲੇ ਸਿੱਖਾਂ ਨੇ ਗੋਰਿਆਂ ਦਾ ਸਾਥ ਨਾ ਦਿੰਦੇ ਤੇ ਸ਼ਾਇਦ ਉਹ 1857 ਦਾ ਗਦਰ ਕਾਮਯਾਬ ਹੁੰਦਾ। ਪਰ ਤੱਥ ਇਹ ਵੀ ਨੇ ਕਿ ਮਦਰਾਸ ਪ੍ਰੈਜ਼ੀਡੈਂਸੀ ਦੇ ਵਿੱਚ ਜਿਹੜੇ ਬ੍ਰਾਹਮਣ ਵੀ ਸਨ ਉਹਨਾਂ ਨੇ ਵੀ 1857 ਦੇ ਜਿਹੜੇ ਗਦਰੀ ਸਨ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ। ਪਰ ਉਹ ਗੱਲਾਂ ਕਦੀ ਹਾਈਲਾਈਟ ਨਹੀਂ ਹੋਈਆਂ ਔਰ ਇਹ ਗੱਲ ਵੀ ਕਦੀ ਹਾਈਲਾਈਟ ਨਹੀਂ ਹੋਈ ਕਿ ਉਹਦੇ ਵਿੱਚ ਆਜ਼ਾਦੀ ਵਾਲੀ ਕਿਹੜੀ ਗੱਲ ਸੀ 1857 ਦੇ ਗਦਰ ਦੇ ਵਿੱਚ। ਮੈਂ ਫਿਰ ਇਹ ਕਹਿਣਾ ਚਾਹੁੰਦਾ ਕਿ ਇੱਕ ਉਸ ਲਹਿਰ ਦੇ ਵਿੱਚ ਸਿੱਖਾਂ ਦੇ ਖਿਲਾਫ ਚਾਹੇ ਉਹ ਗਦਰ ਪਾਰਟੀ ਦੀ ਨੀਂਹ ਦੀ ਗੱਲ ਹੋਵੇ ਜਿਨ੍ਹਾਂ ਦੇ ਵਿੱਚ ਲਾਲਾ ਹਰਦਿਆਲ ਵਰਗੇ ਜਿਹੜੇ ਸੀਗੇ ਉਹ ਮੁੱਢਲੇ ਮੈਂਬਰ ਸਨ ਤੇ ਲਾਲਾ ਹਰਦਿਆਲ ਬਾਅਦ ਚੋਂ ਕਿੱਧਰ ਗਏ ਕੋਈ ਪਤਾ ਨਹੀਂ। ਲਾਲਾ ਹਰਦਿਆਲ ਦੀਆਂ ਜਿਹੜੀਆਂ ਕਹਾਣੀਆਂ ਉਹ ਬਹੁਤ ਇੰਟੈਲੀਜੈਂਟ ਸੀ ਪਰ ਜੋ ਗਦਰ ਪਾਰਟੀ ਦੇ ਵਿੱਚ ਉਹਨਾਂ ਨੂੰ ਮੌਕੇ ਜਾਂ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਸਨ ਉਹ ਸੇਵਾਵਾਂ ਛੱਡ ਕੇ ਵੀ ਉਹ ਭੱਜੇ ਨੇ। ਸੋ ਇੱਕ ਜਿਹੜੀ ਸਿੱਖ ਲਹਿਰ ਦੇ ਨਾਲ ਦੀ ਨਾਲ ਇੱਕ ਪੈਰਲਲ ਲਹਿਰ ਜਿਹੜੀ ਆ ਉਹ ਚਾਹੇ ਆਜ਼ਾਦੀ ਦੇ ਲਈ ਚੱਲੀ ਆ ਪਰ ਉਹ ਉਸ ਲਹਿਰ ਦੇ ਨਾਲ ਸਿੱਖਾਂ ਦੀ ਜਿਹੜੀ ਇੱਕ ਪਾਰਟਿਸਿਪੇਸ਼ਨ ਸੀ ਉਹਦੇ ਨਾਲ ਉਹਨਾਂ ਨੇ ਖਾਰ ਖਾਧਾ। ਔਰ ਸਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆਪਣੇ ਅੱਗੇ ਰੱਖਣੀਆਂ ਚਾਹੀਦੀਆਂ, ਖਾਸ ਕਰਕੇ ਉਦੋਂ ਜਦੋਂ ਸਾਡੀ ਜਿਹੜੀ ਕੌਮ ਹੈਗੀ ਆ ਉਹ ਇਸ ਗੱਲ ਦਾ ਐਨਾਲਿਸਿਸ ਕਰ ਰਹੀ ਆ ਕਿ ਅਸੀਂ ਕੀ ਖੱਟਿਆ ਕੀ ਗਵਾਇਆ ਪੂਰੇ ਇਤਿਹਾਸ ਦੇ ਵਿੱਚ। ਜਦੋਂ ਅਸੀਂ ਇਤਿਹਾਸ ਨੂੰ ਐਜ਼ ਐਨ ਐਬਸਟਰੈਕਟ ਪੜ੍ਹਦੇ ਹਾਂ, ਮਤਲਬ ਕਿ 50 ਸਾਲ ਦਾ ਇਤਿਹਾਸ ਇੱਕ ਪੈਰੇ ਦੇ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਕੋਲ ਸਾਡੇ ਅੱਗੇ ਬਹੁਤ ਹਾਲਾਤ ਇੱਦਾਂ ਦੇ ਪੈਦਾ ਹੋ ਜਾਂਦੇ ਨੇ ਕਿ ਸਾਨੂੰ ਉਹਦਾ ਐਨਾਲਿਸਿਸ ਕਰਨ ਦੇ ਲਈ ਉਹਦਾ ਵਿਸ਼ਲੇਸ਼ਣ ਕਰਨ ਦੇ ਲਈ ਜਿਹੜੇ ਆ ਟਪਲੇ ਜਿਹੜੇ ਨੇ ਸਾਡੇ ਵੱਜ ਜਾਂਦੇ ਨੇ। ਸੋ ਇਹਨਾਂ ਗੱਲਾਂ ਨੂੰ ਜਿੰਨੀ ਦੇਰ ਤੱਕ ਆਪਾਂ ਰੂਹ ਦੇ ਨਾਲ ਨਹੀਂ ਵਿਚਾਰਾਂਗੇ ਉਨੀ ਦੇਰ ਤੱਕ ਨਹੀਂ ਵਿਸਥਾਰ ਦੇ ਨਾਲ ਨਹੀਂ ਪੜ੍ਹਦੇ ਸਮਝਦੇ ਨਹੀਂ ਉਨੀ ਦੇਰ ਤੱਕ ਅਸੀਂ ਕਿਸੇ ਸਿੱਟੇ ਦੇ ਉੱਤੇ ਨਹੀਂ ਪਹੁੰਚ ਸਕਦੇ। ਜੀ ਹਰਪ੍ਰੀਤ ਸਿੰਘ ਜੀ, ਅੰਤ ਦੇ ਵਿੱਚ ਜਿਵੇਂ ਤੁਸੀਂ ਸਿੱਖ ਨੁਕਤਾ ਨਿਗਾਹ ਦੀ ਗੱਲ ਕੀਤੀ ਹੈ ਵੀ ਸਮਾਂ ਉਹ ਕੋਈ ਵੀ ਹੋਵੇ ਹਮੇਸ਼ਾ ਇੱਕ ਜਿਹੜੀ ਸੋਚ ਹੈਗੀ ਹੈ ਉਹ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਿਹੜਾ ਸਿੱਖ ਏਜੰਡਾ ਹੈਗਾ
ਜੋ ਸਿੱਖਾਂ ਦੀਆਂ ਅਚੀਵਮੈਂਟਸ ਨੇ ਜਾਂ ਉਹਨਾਂ ਦਾ ਜਿਹੜਾ ਲਾਈਨ ਆਫ ਐਕਸ਼ਨ ਹੈਗਾ ਉਹਨਾਂ ਨੂੰ ਹਮੇਸ਼ਾ ਰੋਕਣ ਦੇ ਲਈ, ਟੋਕਣ ਦੇ ਲਈ, ਵੱਢਣ ਦੇ ਲਈ ਕੰਮ ਕਰਦੀ ਰਹੀ ਹੈ। ਸੋ ਅੱਜ ਜਦੋਂ ਅਸੀਂ ਇੱਥੇ ਗੱਲ ਕਰ ਰਹੇ ਹਾਂ, ਪੁਰਾਣੇ ਇਤਿਹਾਸ ਨੂੰ ਯਾਦ ਕਰ ਰਹੇ ਹਾਂ, ਖਾਸ ਤੌਰ 'ਤੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਟ੍ਰਿਬਿਊਟ ਦੇ ਤੌਰ 'ਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਸੋ ਅੱਜ ਸਾਡੀ ਜਿਹੜੀ ਸਿੱਖ ਕੌਮ, ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਲਈ ਇਹ ਸਾਰੀ ਗੱਲਬਾਤ ਦੇ ਵਿੱਚੋਂ ਸਿੱਖ ਨੁਕਤਾ ਨਿਗਾਹ ਤੋਂ ਕੀ ਮੈਸੇਜ ਨਿਕਲਦਾ? ਵੀਰ ਜੀ ਦੇਖੋ, ਜਿੰਨੀਆਂ ਮਰਜ਼ੀ ਅਸੀਂ ਗੱਲਾਂ ਕਰ ਲਈਏ, ਜਿਹੜੇ ਬੰਦੇ ਸਮਝਦੇ ਨੇ ਉਹ ਇਸ਼ਾਰਾ ਵੀ ਸਮਝਦੇ ਨੇ, ਜਿਨ੍ਹਾਂ ਨੇ ਨਹੀਂ ਸਮਝਣੀ ਉਹਨਾਂ ਨੇ ਕਹਾਣੀ ਵੀ ਨਹੀਂ ਸਮਝਣੀ। ਇਸ਼ਾਰਾ ਇਹ ਹੈ ਕਿ ਅੱਜ ਜਿਹੜੀ ਹਿੰਦੁਸਤਾਨੀ ਹਕੂਮਤ ਹੈ ਉਹ ਜਰਵਾਣੀ ਵੀ ਆ, ਉਹ ਬੇਇਨਸਾਫੀਆਂ ਦੇ ਉੱਤੇ ਉਤਾਰੂ ਵੀ ਹੈ, ਬੇਇਨਸਾਫ ਵੀ ਹੈ, ਔਰ ਜਿਸ ਤਰੀਕੇ ਦੇ ਨਾਲ ਉਹ ਜਿਹੜੀ ਸਾਡਾ ਧਰਮ, ਸਾਡੀ ਆਰਥਿਕਤਾ, ਸਾਡੀ ਬੋਲੀ, ਸਾਡਾ ਸੱਭਿਆਚਾਰ, ਉਹਨੂੰ ਟਾਰਗੇਟ ਕਰਕੇ ਬੈਠੀ ਆ, ਉਹਦਾ ਇੱਕੋ ਹੀ ਹੱਲ ਹੈ, ਖਾਲਿਸਤਾਨ, ਆਪਣਾ ਰਾਜ। ਸਵਾਲ ਇਹ ਨਹੀਂ ਹੈ ਹੁਣ ਵੀ ਕਈ ਲੋਕ ਆਜ਼ਾਦੀ ਨੂੰ ਵੀ ਕਿਸੇ ਮਥਾਜੀ ਦੇ ਨਾਲ ਜੋੜ ਕੇ ਦੇਖਦੇ ਨੇ। ਮੇਰਾ ਇਹ ਮੰਨਣਾ ਕਿ ਆਜ਼ਾਦੀ ਕਿਸੇ ਵੀ ਚੀਜ਼ ਦੀ ਮਥਾਜ ਨਹੀਂ, ਨਾ ਬੰਦਰਗਾਹਾਂ ਦੀ ਮਥਾਜ ਹੈ, ਨਾ ਉਹ ਆਰਥਿਕਤਾ ਦੀ ਮਥਾਜ ਹੈ, ਨਾ ਉਹ ਇਕਨੋਮੀ ਦੀ ਮਥਾਜ ਹੈਗੀ ਆ, ਕਿਸੇ ਵੀ ਤਰੀਕੇ ਉਹ ਮਥਾਜ ਨਹੀਂ। ਆਜ਼ਾਦੀ ਜਿਹੜੀ ਹੈਗੀ ਆ ਉਹ ਇੱਕ ਸੰਕਲਪ ਆ ਜਿਹੜਾ ਪ੍ਰਗਟ ਹੁੰਦਾ, ਔਰ ਜਾਂ ਪ੍ਰਗਟ ਉਹਨੂੰ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਬੁਨਿਆਦੀ ਤੌਰ ਦੇ ਉੱਤੇ ਇੱਕ ਮਨੁੱਖ ਦੀ ਆਤਮਾ ਦੀ ਭੁੱਖ ਹੋਣੀ ਚਾਹੀਦੀ ਹੈ ਜੀ। ਔਰ ਇਹੀ ਕਾਰਨ ਨੇ, ਜਦੋਂ ਵੀ ਅਸੀਂ ਇਹ ਆਜ਼ਾਦੀਆਂ ਦੇ ਇਤਿਹਾਸ ਦੇਖਦੇ ਹਾਂ, ਉਹਨਾਂ ਦੇ ਵਿੱਚ ਕਿਸੇ ਨੇ ਇਹ ਨਹੀਂ ਸੀ ਦੇਖਿਆ ਕਿ ਹਾਂ ਸ਼ਹੀਦ ਊਧਮ ਸਿੰਘ ਨੇ ਇਹ ਅੱਗੇ ਲੇਖ ਲਿਖ ਕੇ ਨਹੀਂ ਸੀ ਸ਼ਹਾਦਤ ਦਿੱਤੀ ਕਿ ਜਦੋਂ ਭਾਰਤ ਆਜ਼ਾਦ ਹੋਏਗਾ ਤੇ ਉਹਦੇ ਨਾਲ ਇੰਨੀਆਂ ਬੰਦਰਗਾਹਾਂ ਲੱਗਣਗੀਆਂ, ਉਹਦਾ ਜਿਹੜੀ ਐਕਸਟਰਨਲ ਜਿਹੜੀ ਪਾਲਿਸੀ ਆ ਉਹ ਆ ਹੋਊਗੀ, ਉਹਦੀ ਜਿਹੜੀ ਇੰਟਰਨਲ ਪਾਲਿਸੀ ਆ ਉਹ ਆ ਹੋਊਗੀ, ਉਹਦੀ ਆਰਥਿਕਤਾ ਆ ਹੋਊਗੀ ਜੀ। ਸਿਰਫ ਇੱਕ ਮਨ ਦੇ ਵਿੱਚ ਸੀਗਾ ਕਿ ਕੁਝ ਇੱਕ ਲੋਕ ਨੇ ਜਿਹੜੇ ਉਹਨਾਂ ਦੇ ਲੋਕਾਂ ਨੂੰ ਆਪਣੇ ਵਰਗਾ ਨਹੀਂ ਸਮਝਦੇ। ਔਰ ਇਹੀ ਗੱਲ ਜਿਹੜੀ ਹੈਗੀ ਆ ਸਿੱਖਾਂ ਦੇ ਵਿੱਚ ਵੀ, ਚਾਹੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀਆਂ ਤੁਸੀਂ ਸਪੀਚ ਸੁਣੋਗੇ ਤੇ ਉਹ ਬਾਰ-ਬਾਰ ਇਹ ਕਹਿ ਰਹੇ ਨੇ ਕਿ ਮੈਂ ਖਾਲਿਸਤਾਨ ਜੇ ਮੈਂ ਨਹੀਂ ਵੀ ਚਾਹੁੰਦਾ ਨਾ, ਤਾਂ ਕਰਕੇ ਨਹੀਂ ਮੈਂ ਚਾਹੁੰਦਾ ਵੀ ਹਾਂ ਜੇ ਤੁਸੀਂ ਮੈਨੂੰ ਇੱਕ ਨੰਬਰ ਦਾ ਸ਼ਹਿਰੀ ਮੰਨੋਗੇ ਤਾਂ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਖਾਲਿਸਤਾਨ ਦੀ ਜੀ। ਪਰ ਜਦੋਂ ਤੁਸੀਂ ਸਾਨੂੰ ਦੂਸਰੇ ਨੰਬਰ ਦੇ ਸ਼ਹਿਰੀ ਮੰਨਦੇ ਹੋ ਤੇ ਸਾਨੂੰ ਵੀ ਸਾਡੀ ਆਜ਼ਾਦੀ ਜਿਹੜੀ ਹੈਗੀ ਆ ਉਹ ਚਾਹੀਦੀ ਆ। ਔਰ ਇਹੀ ਗੱਲ ਸੀ, ਇਹੀ ਗੱਲ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਆਜ਼ਾਦੀ ਇੱਕ ਉਪਰਾਮਤਾ ਚੋਂ ਨਿਕਲਦੀ ਆ, ਜਦੋਂ ਜਿਹੜੇ ਦੂਸਰੇ ਜਿਹੜੇ ਰੂਲ ਕਰਨ ਵਾਲੇ ਲੋਕ ਨੇ ਤੁਹਾਨੂੰ ਸਾਨੂੰ ਆਪਣੇ ਵਰਗਾ ਨਹੀਂ ਸਮਝਦੇ, ਚਾਹੇ ਉਹ ਗੋਰੇ ਸਨ, ਚਾਹੇ ਉਹ ਅੱਜ ਦੇ ਹਿੰਦੂ ਸਨ। ਨੁਕਤਾ ਇੰਨਾ ਕੀ ਆ, ਮੈਂ ਫੇਰ ਇਹ ਕਹਿਣਾ, ਜਿਸ ਸ਼ਖਸ ਨੂੰ ਇਸ਼ਾਰਾ ਜਿਹੜਾ ਹੈਗਾ ਉਹ ਮਿਲ ਗਿਆ, ਉਹਨੂੰ ਪਤਾ ਕਿ ਆਜ਼ਾਦੀ ਤੋਂ ਬਗੈਰ ਨਾ ਪੰਜਾਬ ਸੁਰੱਖਿਅਤ ਹੈ, ਨਾ ਪੰਜਾਬੀ ਸੁਰੱਖਿਅਤ ਹੈ, ਨਾ ਸਿੱਖ ਸੁਰੱਖਿਅਤ ਹੈ ਤੇ ਨਾ ਹੀ ਸਿੱਖੀ ਸੁਰੱਖਿਅਤ ਹੈ। ਔਰ ਅੱਜ ਦੇ ਦੌਰ ਦੇ ਵਿੱਚ ਜਿੰਨੀਆਂ ਘਟਨਾਵਾਂ ਹੋ ਰਹੀਆਂ ਨੇ, ਜੋ ਸਾਡੀਆਂ ਵੀਡੀਓਜ਼ ਦੇ ਵਿੱਚ ਵੀ ਆ ਰਹੀਆਂ ਨੇ, ਬਿਨਾਂ ਕਿਸੇ ਜਿਹੜੀ ਕਿਸੇ ਉਕਸਾਹਟ ਤੋਂ ਜੋ ਸਿੱਖਾਂ ਦੀ ਉੱਥੇ ਮਾਰ ਕੁਟਾਈ ਹੋ ਰਹੀ ਆ, ਉਹਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ 1984 ਸਾਡੇ ਅੱਗੇ ਹੋਰ ਤਿਆਰ ਹੋਏਗਾ। ਕਦੀ ਵੀ ਉਹ ਹੋ ਸਕਦਾ, ਸਿਰਫ ਫਲੈਸ਼ ਪੁਆਇੰਟ ਆਉਣ ਦੀ ਲੋੜ ਹੈ। ਸੋ ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਆਜ਼ਾਦ ਨਹੀਂ ਹੁੰਦੇ ਉਨੀ ਦੇਰ ਤੱਕ ਇਹੋ ਜਿਹੀਆਂ ਘਟਨਾਵਾਂ ਹੋਣਗੀਆਂ। ਖਾਲਿਸਤਾਨ ਹੀ ਸਾਡੀ ਜਿਹੜੀ ਸਾਡੇ ਦਰਦਾਂ ਦਾ ਹੱਲ ਹੈ, ਖਾਲਿਸਤਾਨ ਹੀ ਸਾਡੀ ਤਰਾਸਦੀ ਦਾ ਹੱਲ ਹੈ। ਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਸਾਡਾ ਸ਼ੋਅ ਦਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਤੇ ਤੁਹਾਡੇ ਕੋਲੋਂ ਅੱਜ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਧੰਨਵਾਦ ਤੁਹਾਡਾ ਬਹੁਤ-ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਦੇ ਨਾਲ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tvt
tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਇਸ ਐਡਰੈਸ ਤੇ ਤੁਸੀਂ ਸਾਨੂੰ ਭੇਜ ਵੀ ਸਕਦੇ ਹੋ। ਮੈਂ ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।